सिर्फ ते सिर्फ इस टाइम जो भंबर भूसे वाली स्थिति जी है उन्होंने आपां करिए तां बेहतर होएगा ताकि चीज़ां नखेड़ के चल सकीए। तां अच्छा उस तो बाद चन्नी जी जिहड़े आ ओह पत्रकारां दे मुखातब होए सीएम साहब ਤਾਂ ਸੀਐਮ ਸਾਹਿਬ ਨੇ ਆਖਿਆ ਕਿ ਦੇਖੋ ਗੱਲ ਇਹ ਹੈ ਕਿ ਪ੍ਰਧਾਨ ਸਾਹਿਬ ਨੇ ਜਿਹੜੇ ਕਿ ਉਹ ਹੈਡ ਨੇ ਸਾਡੇ ਤੇ ਜੇ ਕੋਈ ਗਿਲਾ ਸ਼ਿਕਵਾ ਹੈ ਤਾਂ ਉਹਨਾਂ ਨੂੰ ਪਾਰਟੀ ਦੇ ਪਲੇਟਫਾਰਮ ਤੇ ਰੱਖਣਾ ਚਾਹੀਦਾ ਹੈ ਤੇ ਮੈਂ ਵਜਿਦ ਨਹੀਂ ਆ। ਉਹਨਾਂ ਨੇ ਹਿੰਟ ਦਿੱਤਾ ਹੈ ਕਿ ਦੇਖੋ ਮੈਂ ਵਜਿਦ ਨਹੀਂ ਆ, ਮੈਂ ਉਹਨਾਂ ਨਾਲ ਗੱਲ ਕੀਤੀ ਆ, ਮੈਂ ਹੁਣ ਮਿਲੂੰਗਾ ਵੀ ਕਿ ਮੈਂ ਵਜਿਦ ਨਹੀਂ ਆ। ਜਿੱਥੇ ਕੋਈ ਇਤਰਾਜ਼ ਹੋਇਆ ਸੁਣਾਂਗੇ ਤੇ ਉਹਦਾ ਹੱਲ ਹੋਊਗਾ। ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਚਰਨਜੀਤ ਸਿੰਘ ਜੀ ਅੱਜ ਰਾਤ ਸਿੱਧੂ ਦੀ ਰਿਹਾਇਸ਼ ਤੇ ਪਹੁੰਚ ਸਕਦੇ ਆ। ਵੈਸੇ ਜਿੱਦਣ ਦੇ ਮੁੱਖ ਮੰਤਰੀ ਬਣੇ ਆ ਮੈਨੂੰ ਨਹੀਂ ਲੱਗਦਾ ਕੋਈ ਕਰਮਾਂ ਵਾਲੀ ਰਾਤ ਚੜੀ ਹੋਊ ਜਿੱਦਣ ਇਹ ਬੰਦਾ ਰੱਜ ਕੇ ਸੁੱਤਾ ਹੋਊ। ਹੂੰ ਉਹ ਜਿਵੇਂ ਬੱਬੂ ਮਾਨ ਗਾਉਂਦਾ ਸੀਗਾ ਨਾ ਜਵਾਨੀ ਵੇਲੇ, ਨੀਂਦਰਾਂ ਨਹੀਂ ਆਉਂਦੀਆਂ, ਨੀਂਦਰਾਂ ਨਹੀਂ ਆਉਂਦੀਆਂ, ਨੀਂਦਰਾਂ ਆਉਣ ਕਿੱਦਾਂ, ਸਿਆਪੇ ਤੇ ਛੱਤੀ ਪਏ ਖਲੋਤੇ ਆ। ਖੈਰ ਇਹਦਾ ਕੋਈ ਹੱਲ ਨਿਕਲਦਾ ਜਾਂ ਨਹੀਂ ਉਹ ਪਤਾ ਨਹੀਂ। ਸਵੇਰ ਚੜ੍ਹੇਗੀ, ਸੂਰਜ ਚੜ੍ਹੇਗਾ, ਨਵੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਲੈ ਕੇ ਆਏਗਾ ਤਾਂ ਉਸ ਤੋਂ ਬਾਅਦ ਫਿਰ ਨਵੀਆਂ ਖਬਰਾਂ ਬਣਨਗੀਆਂ। ਤਾਂ ਬਹਰਹਾਲ ਚੰਨੀ ਜੀ ਨੇ ਸੰਕੇਤ ਜ਼ਰੂਰ ਦਿੱਤਾ ਕਿ ਜੇ ਕੋਈ ਇਹਨਾਂ ਦਾ ਇਤਰਾਜ਼ ਹੋ ਗਿਆ ਤਾਂ ਉਹ ਆਪਾਂ ਇਤਰਾਜ਼ ਦੂਰ ਕਰ ਲਵਾਂਗੇ। ਪਰ ਜਿੱਥੋਂ ਤੱਕ ਸਵਾਲ ਹੈ ਹਾਈ ਕਮਾਂਡ ਦਾ, ਹੁਣ ਤੁਸੀਂ ਇੱਕ ਚੀਜ਼ ਨੋਟ ਕਰ ਲਓ, ਮੈਂ ਤੁਹਾਨੂੰ ਪੜਾਅਦਰ ਇਹ ਸਾਰਾ ਘਟਨਾਕ੍ਰਮ ਦੱਸ ਦਿੱਤਾ ਕਿ ਸਵੇਰ ਤੋਂ ਸ਼ਾਮ ਤੱਕ ਕਿਸ ਤਰ੍ਹਾਂ ਇਹ ਸਾਰੀਆਂ ਚਰਚਾਵਾਂ ਚੱਲੀਆਂ। ਬਾਅਦ ਦੁਪਹਿਰ ਇੱਕ ਮੌਕਾ ਐਸਾ ਵੀ ਆਇਆ ਜਦੋਂ ਇਹ ਪਤਾ ਲੱਗਿਆ ਕਿ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚ ਰਹੇ ਆ, ਪਰ ऐसा कुछ नहीं ऑफिशियली तो कुछ ऐसा मैं सुनिया पढ़िया नहीं। परंतु हाई कमान ने मैनू इउं लगदा आ कि इन्हां ते डोरा सुट दित्तियां कि तुसीं ओह नवेड़ना भाई, तुहाडा जिहड़ा इह रौला आ ओह सानू कौमी पद्धर ते भी हुण पुट्ठा पै गया। जी मतलब कि जे देखो हाई कमान कोई भी फैसला लैंदा, कोई नियुक्ति रद्द करदा, कोई मंत्री जिहड़ा है ओह पुट्ठा घर नूं घल्लिया जांदा तां बड़ी बेइज्जती वाली गल आ। क्योंकि ਜਿਹੜੀ ਲਿਸਟ ਸੀਗੀ ਮੰਤਰਾਲਿਆਂ ਦੀ ਜਾਂ ਨਿਯੁਕਤੀਆਂ ਦੀ ਉਹ ਫਾਈਨਲਾਈਜ਼ ਉਹਨੂੰ ਕੌਣ ਕਰ ਰਿਹਾ ਹੈ? ਹਾਈ ਕਮਾਨ। ਤਾਂ ਲੋਕ ਕਹਿਣਗੇ ਨਾ ਇਹਨਾਂ ਕੋਲ ਤੀਰ ਹੈ ਨਾ ਕਮਾਨ ਆ। ਹਾਈ ਕਮਾਨ ਕਾਹਦੀ ਹੈ ਭਾਈ? ਹਨੇਰੇ 'ਚ ਹੀ ਨਿਸ਼ਾਨੇ ਲਾਉਣ ਵਾਲੀ ਹਾਈ ਕਮਾਨ ਆ। ਸੋ ਇਉਂ ਲੱਗਦਾ ਕਿ ਜੋ ਚਰਨਜੀਤ ਸਿੰਘ ਹੋਰਾਂ ਦਾ ਬਿਆਨ ਆ, ਸੀਐਮ ਸਾਹਿਬ ਦਾ ਬਿਆਨ ਆ ਕਿ ਅਸੀਂ ਗੱਲਬਾਤ ਕਰਾਂਗੇ, ਤਾਂ ਹਾਈ ਕਮਾਨ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਸਪਸ਼ਟ ਕਹਿ ਦਿੱਤਾ ਕਿ ਭਾਈ ਤੁਸੀਂ ਹੁਣ ਇਹਨੂੰ ਨਜਿੱਠੋ। ਤਾਂ ਇਸੇ ਕਰਕੇ ਅੱਜ ਇਹ ਖਬਰ ਹੈ ਕਿ ਰਾਤ ਨੂੰ ਇਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਹੋ ਸਕਦੀ ਹੈ। ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਇਹ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਹਾਈ ਕਮਾਨ ਕਿਸ ਤਰ੍ਹਾਂ ਚੱਲ ਰਿਹਾ ਸਿੱਧੂ ਦੇ ਮਾਮਲੇ 'ਚ ਕਿ ਅਲਕਾ ਲਾਂਬਾ ਜਿਹੜੀ ਬੀਬੀ ਬਹੁਤ ਤੇਜ਼ ਤਰਾਰ ਵਿਦਿਆਰਥੀ ਆਗੂ ਰਹੀ ਹੈ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਵੀ ਲੰਬਾ ਸਮਾਂ ਉਹਨੇ ਬਿਤਾਇਆ, ਜਿਹੜੀ ਬਾਅਦ 'ਚ ਕਾਂਗਰਸ ਦੇ ਵਿੱਚ ਆ ਗਈ ਸੀਗੀ, ਤਾਂ ਉਹਨੇ ਬਹੁਤ ਵੱਡਾ ਹਮਲਾ ਕੀਤਾ ਨਵਜੋਤ ਸਿੰਘ ਸਿੱਧੂ ਤੇ। ਆਮ ਤੌਰ ਤੇ ਉਹ ਬੀਬੀ ਜਿਹੜੀ ਆ ਬਹੁਤ ਨਾਪ ਤੋਲ ਕੇ ਸ਼ਬਦ ਇਸਤੇਮਾਲ ਕਰਦੀ ਆ। ਉਹਨੇ ਆਖਿਆ ਕਿ ਮੈਂ ਤੇ ਵਿਅਕਤੀਗਤ ਤੌਰ ਤੇ ਇਹੋ ਸਲਾਹ ਦੇਵਾਂਗੀ ਸਿੱਧੂ ਨੂੰ ਕਿ ਕਪਲ ਉੱਥੇ ਡਿੱਗਣ ਡਿਆ ਬੰਬੇ ਦੇ ਵਿੱਚ, ਤੂੰ ਉੱਥੇ ਚਲੇ ਜਾ, ਤੇਰੇ ਇੱਥੇ ਵੱਸ ਦੀ ਗੱਲ ਨਹੀਂ ਆ। ਮਤਲਬ ਇੱਕ ਬੀਬੀ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਨੂੰ ਕਹਿ ਰਹੀ ਆ ਕਿ ਰਾਜਨੀਤੀ ਕਾਕਾ ਜੀ ਤੁਹਾਡੇ ਵੱਸ ਦਾ ਰੋਗ ਨਹੀਂ ਜੇ ਹੈਗਾ ਤੇ ਤੁਸੀਂ ਉੱਥੇ ਚਲੇ ਜਾਓ, ਬੰਬੇ ਤੁਹਾਨੂੰ ਉਡੀਕ ਰਿਹਾ। ਵੈਸੇ ਲੋਕ ਨਾ ਬੜੇ ਮਜ਼ਾਹੀਆ ਜਿਹੇ ਹੋ ਗਏ ਆ। ਉਹ ਅਰਚਨਾ ਪੂਰਨ ਸਿੰਘ ਨਹੀਂ ਹੈਗੀ ਜਿਹੜੀ ਹੱਸਣ ਦਾ ਹੀ ਇਕੱਲਾ ਹਾਂ 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 ਕਰਨ ਦੇ ਪੈਸੇ ਲੈਂਦੀ ਆ। ਸਿੱਧੂ ਦੋ ਹੀ ਨੇ, ਜਾਂ ਸਿੱਧੂ ਜਾਂ ਅਰਚਨਾ। ਤਾਂ ਉਹ ਕਹਿੰਦੇ ਕਿ ਅਰਚਨਾ ਦੇ ਰੁਜ਼ਗਾਰ ਨੂੰ ਵੀ ਖਤਰਾ ਹੋ ਗਿਆ ਕਿਤੇ ਸਿੱਧੂ ਵਾਪਸੀ ਨਾ ਕਰ ਜਾਵੇ ਕਪਲ ਦੇ ਸ਼ੋਅ ਦੇ ਵਿੱਚ। ਚਲੋ ਤੇ ਹਾਸੇ ਠੱਠੇ ਦੀਆਂ ਗੱਲਾਂ। ਤਾਂ ਉਧਰ ਜਿਹੜੇ ਕਾਂਗਰਸ ਦੇ ਕੌਮੀ ਬੁਲਾਰੇ ਆ ਡਾਕਟਰ ਉਦਿਤ ਰਾਜ, ਉਹਨਾਂ ਨੇ ਵੀ ਵੱਡਾ ਹਮਲਾ ਬੋਲਿਆ। ਉਹ ਕਹਿੰਦੇ ਕਿ ਸਿੱਧੂ ਨੂੰ ਸਭ ਕੁਛ ਦਿੱਤਾ ਗਿਆ, ਐਮਐਲਏ ਬਣਾਇਆ ਗਿਆ, ਪੀਪੀਸੀਸੀ ਦਾ ਪ੍ਰਧਾਨ ਬਣਾ ਦਿੱਤਾ ਗਿਆ, ਪਹਿਲਾ ਮੰਤਰੀ ਬਣਾਇਆ ਸੀ, ਔਰ ਇਹਨੂੰ ਚਾਹੀਦਾ ਕੀ ਹੈ? ਚਾਹੀਦਾ ਕੀ ਆ? ਕਿਤੇ ਇਉਂ ਤਾਂ ਨਹੀਂ ਕਿ ਇੱਕ ਦਲਿਤ, ਉਹ ਜਿਹੜਾ ਸ਼ਬਦ ਇਸਤੇਮਾਲ ਕਰ ਰਿਹਾ, ਮੈਂ ਕੋਟ ਕਰ ਰਿਹਾ ਕਿ ਦਲਿਤ ਮੁੱਖ ਮੰਤਰੀ ਦਾ ਵਿਰੋਧ ਕਰ ਰਿਹਾ ਸਿੱਧੂ ਨਾਲ। ਤਾਂ ਤੁਸੀਂ ਇੱਕ ਹੋਰ ਲੈ ਲਓ ਬਿਆਨ ਇਸ ਮਾਮਲੇ ਦੇ ਵਿੱਚ, ਇਸ ਸੰਦਰਭ ਦੇ ਵਿੱਚ ਕਪਿਲ ਸਿੱਬਲ ਵੀ ਬੋਲਿਆ ਹੁੰਦਾ ਤਾਂ, ਪਰ ਜਿਹੜੇ ਸਾਬਕਾ ਮੰਤਰੀ ਹੈ ਡਾਕਟਰ ਅਸ਼ਵਨੀ ਕੁਮਾਰ, ਉਹਨਾਂ ਨੇ ਵੀ ਕਿਹਾ ਕਿ ਜਾਣ ਦਿਓ ਭਾਈ ਜਿਹੜਾ ਜਾਂਦਾ ਹੈ, ਜਾਣ ਦਿਓ ਜਿਹੜਾ ਜਾਂਦਾ ਹੈ, ਤਾਂ ਇਹਦੇ ਤੋਂ ਹੁਣ ਬਹੁਤੀ ਉਮੀਦ ਨਾ ਰੱਖੋ। ਐਸਾ ਉਹਨਾਂ ਦਾ ਵੀ ਬਿਆਨ ਆ। ਸੁਨੀਲ ਜਾਖੜ ਦਾ ਵੀ ਬਿਆਨ ਆਇਆ ਕਿ ਇਹ ਕ੍ਰਿਕਟ ਨਹੀਂ ਹੈ ਭਲਿਆ ਮਾਨਸਾ, ਧੋਖਾ ਲੋਕਾਂ ਨਾਲ।
ਕੁਛ ਇਸ ਤਰ੍ਹਾਂ ਦੀ ਜਿਹੜੀ ਕੌਮੀ ਪੱਧਰ ਤੋਂ ਬਿਆਨਬਾਜ਼ੀ ਆਈ ਆ। ਤੇ ਦੂਜਾ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੀ ਇੱਥੋਂ ਦਾ ਨਵੇੜਾ ਜਿਹੜਾ ਉਹ ਹੁਣ ਚਰਨਜੀਤ ਸਿੰਘ ਹੋਰੀ ਜਿਹੜੇ ਸੀਐਮ ਨੇ ਉਹ ਕਿਤੇ ਨਾ ਕਿਤੇ ਕਰਨ ਨੂੰ ਫਿਰਦੇ ਆ, ਤਾਂ ਸਾਫ਼ ਸੰਕੇਤ ਆ ਕਿ ਹਾਈ ਕਮਾਨ ਇਸ ਸਾਰੀ ਗੇਮ ਚੋਂ ਹੋ ਗਿਆ ਬਾਹਰ। ਹੂੰ ਤੇ ਜਿਹੜੀ ਸਿੱਧੂ ਦੀ ਹੁਣ ਹੈਗੀ ਆ, ਕਹਿ ਲਓ ਕਿ ਇੱਕ ਭਾਵਨਾ ਕਿ ਹਾਂ ਭਾਈ ਮੈਂ ਕਿਉਂ ਜਾ ਰਿਹਾ ਜਾਂ ਮੈਂ ਇੱਥੋਂ ਤੱਕ ਕਿਵੇਂ ਆਇਆ, ਤਾਂ ਉਹ ਦੋ ਕੁ ਗੱਲਾਂ ਕਰਦੇ ਨੇ। ਉਹਨਾਂ ਦੀ ਵੀਡੀਓ ਜਿਹੜੀ ਆ ਉਹ 4 ਮਿੰਟ ਤੇ ਕੁਝ ਸੈਕਿੰਡ ਦੀ ਆ। ਮੈਂ ਉਹਦੇ ਵਿੱਚੋਂ ਤੁਹਾਨੂੰ ਮੁੱਖ ਤੌਰ ਤੇ ਜੀ ਜਿਹੜੀਆਂ ਗੱਲਾਂ ਨੇ ਉਹ ਕੋਟ ਕਰ ਦਿੰਦਾ। ਉਹ ਕਹਿੰਦੇ ਆ ਕਿ 17 ਸਾਲਾਂ ਦਾ ਸਿਆਸੀ ਸਫ਼ਰ ਇੱਕ ਮਕਸਦ ਨਾਲ ਕੀਤਾ ਵਾ। ਮੁੱਦਿਆਂ ਦੀ ਸਿਆਸਤ ਤੇ ਸਟੈਂਡ ਲੈ ਕੇ ਖੜਨਾ ਮੇਰਾ ਮਕਸਦ ਸੀ। ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਆ, ਮੇਰੀ ਲੜਾਈ ਮੁੱਦਿਆਂ ਦੀ ਅਤੇ ਮਸਲਿਆਂ ਦੀ ਸੀ। ਪੰਜਾਬ ਦੇ ਏਜੰਡੇ ਲਈ ਮੈਂ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਤੇ ਲੜਦਾ ਰਹੂੰਗਾ। ਮੇਰੇ ਲਈ ਅਹੁਦਿਆਂ ਦਾ ਕੋਈ ਮਾਇਨਾ ਨਹੀਂ। ਤੇ ਨਾਲ ਕਹਿੰਦੇ ਆ ਕਿ ਪਿਤਾ ਨੇ ਆਖਿਆ ਸੀਗਾ, ਸਮਾਂ ਕੋਈ ਵੀ ਹੋਵੇ ਸੱਚ ਦਾ ਮਾਰਗ ਨਹੀਂ ਛੱਡਣਾ। ਫਿਰ ਉਹ ਕਹਿੰਦੇ ਕਿ ਜਿਨ੍ਹਾਂ ਨੇ 6 ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ, ਉਹਨਾਂ ਨੂੰ ਹੁਣ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਦੇਖ ਕੇ ਮੇਰੀ ਰੂਹ ਕਰਲਾਉਂਦੀ ਆ। ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ, ਉਹਨਾਂ ਨੂੰ ਏਜੀ ਲਗਾਇਆ ਜਾ ਰਿਹਾ ਹੈ। ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸਨ, ਉਹਨਾਂ ਦੇ ਮਸਲੇ ਹੁਣ ਕਿੱਥੇ ਗਏ? ਕਿ ਇਹਨਾਂ ਸਾਧਨਾਂ ਨਾਲ ਅਸੀਂ ਆਪਣੇ ਮੁਕਾਮ ਤੱਕ ਪਹੁੰਚ ਸਕਾਂਗੇ? ਮੈਂ ਨਾ ਹਾਈਕਮਾਨ ਨੂੰ ਗੁੰਮਰਾਹ ਕਰਦਾ ਵਾਂ ਤੇ ਨਾ ਹੀ ਮੈਂ ਹੋਣ ਦੇਣਾ ਵਾ। ਅੱਗੋਂ ਕਹਿੰਦੇ ਆ ਕਿ ਪੰਜਾਬ ਦੀ ਬਿਹਤਰੀ ਲਈ ਲੜਾਈ ਉਹ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਣ ਲਈ, ਮਤਲਬ ਕਿ ਦੇ ਕੇ ਲੜਨ ਲਈ ਤਿਆਰ ਨੇ। ਸਿਧਾਂਤਾਂ ਨਾਲ ਸਮਝੌਤਾ ਨਹੀਂ ਹੋ ਸਕਦਾ। ਦਾਗੀ ਲੀਡਰਾਂ ਅਤੇ ਦਾਗੀ ਅਫਸਰਾਂ ਦਾ ਸਿਸਟਮ ਇਸੇ ਲਈ ਤਾਂ ਭੰਨਿਆ ਸੀ ਜੋ ਬਿਹਤਰ ਸਰਕਾਰ ਬਣੇ, ਪਰ ਦੁਬਾਰਾ ਫਿਰ ਉਹਨਾਂ ਨੂੰ ਲਿਆ ਕੇ ਖੜਾ ਨਹੀਂ ਕੀਤਾ ਜਾ ਸਕਦਾ। ਮਤਲਬ ਕਿਸ ਤਰ੍ਹਾਂ ਦਾ ਉਹ ਬੋਲ ਰਹੇ ਆ ਕਿ ਇਸ ਤੋਂ ਪਹਿਲਾਂ ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਇਸੇ ਲਈ ਭੰਨਿਆ ਸੀ ਤਾਂ ਜੋ ਬਿਹਤਰ ਸਰਕਾਰ ਬਣੇ। ਤਾਂ ਕੀ ਉਹੀ ਸਿਸਟਮ, ਮਤਲਬ ਉਹਨਾਂ ਦੇ ਕਹਿਣ ਦਾ ਕਿ ਦਾਗੀਆਂ ਤੋਂ ਬਗੈਰ ਜਿਹੜੀ ਸਰਕਾਰ ਖੜੀ ਕਰਨ ਦਾ ਸੁਪਨਾ ਸੀ ਕਿ ਉਹ ਸਾਕਾਰ ਨਹੀਂ ਹੋ ਸਕਦਾ। ਤੇ ਨਾਲ ਉਹ ਡਰੱਗ ਦੇ ਮਾਮਲੇ 'ਚ ਕਹਿੰਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੱਡੇ ਅਫਸਰਾਂ ਦੇ ਹੁਕਮਾਂ ਤੇ ਉਹਨਾਂ ਨੂੰ ਸੁਰੱਖਿਆ ਦਿੱਤੀ, ਉਹਨਾਂ ਨੇ ਜਿਨ੍ਹਾਂ ਨੇ ਮਾਵਾਂ ਦੀਆਂ ਕੁੱਖਾਂ ਰੋਲ ਦਿੱਤੀਆਂ, ਉਹਨਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ। ਇਹ ਬਰਦਾਸ਼ਤ ਨਹੀਂ, ਚਾਹੇ ਕੁਝ ਵੀ ਹੋ ਜਾਵੇ। ਪੰਜਾਬ ਨੂੰ ਬਚਾਉਣ ਲਈ ਕਿਸੇ ਕੀਮਤ ਤੇ ਸਮਝੌਤਾ ਨਹੀਂ ਹੋਊਗਾ। ਅੜੂੰਗਾ ਵੀ ਤੇ ਲੜੂੰਗਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਬੋਲ ਕਿਹੜੇ ਆ ਕਿ ਅੜੂੰਗਾ ਵੀ ਤੇ ਲੜੂੰਗਾ ਵੀ। ਵੈਸੇ ਅੱਗੇ ਉਹਨਾਂ ਨੇ ਇੱਕ ਬੋਲ ਬੋਲਿਆ ਸੀਗਾ, ਇੱਟ ਨਾਲ ਇੱਟ ਖੜਕਾ ਦੂੰ, ਇੱਟ ਨਾਲ ਇੱਟ ਖੜਕੀ ਪਈ ਆ। ਤਾਂ ਕਹਿਣ ਦਾ ਮਤਲਬ ਕਿ ਉਹ ਕਹਿੰਦਾ ਕਿ ਅੜੂੰਗਾ ਵੀ ਤੇ ਲੜੂੰਗਾ ਵੀ। ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਵਾਪਸ ਹੋਣਾ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਆ। ਸਿੱਧੂ ਬਹੁਤ ਜ਼ਿੱਦੀ ਆ ਕਿ ਜੇ ਉਹਦਾ ਅਸਤੀਫਾ ਵਾਪਸ ਹੋ ਗਿਆ, ਉਹਨੂੰ ਪਤਾ ਕਿ ਪੱਲੇ ਕੱਖ ਨਹੀਂ ਰਹਿਣਾ। ਜੇ ਕਾਂਗਰਸ 'ਚ ਰਹਿਣਾ ਪਿਆ ਤੇ ਪੱਲੇ ਕੱਖ ਨਹੀਂ ਰਹਿਣਾ। ਸੋ ਇਸ ਕਰਕੇ ਬੜੀ ਉਮੀਦ ਘੱਟ ਆ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਜਿਹੜਾ ਵਾਪਸ ਹੋਏਗਾ। ਸੋ ਇਸੇ ਕਰਕੇ ਕਿਤੇ ਨਾ ਕਿਤੇ ਅੱਜ ਇਹ ਵੀ ਚਰਚਾ ਚੱਲੀ ਆ ਕਿ ਹਾਈ ਕਮਾਨ ਜਿਹੜੀ ਆ ਉਹ ਕੁਛ ਨਾਵਾਂ ਤੇ ਵਿਚਾਰ ਕਰ ਰਹੀ ਆ ਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਪ੍ਰਧਾਨ ਲਾਇਆ ਜਾ ਸਕਦਾ। ਉਹਨਾਂ ਦੇ ਵਿੱਚੋਂ ਚਾਚਾ ਚੌਧਰੀ, ਸੁਨੀਲ ਜਾਖੜ, ਬੀਬੀ ਪਰਨੀਤ ਕੌਰ, ਕੁਲਜੀਤ ਨਾਗਰਾ, ਐਸੇ ਨਾਂ ਵੀ ਜਿਹੜੇ ਆ ਉਹ ਕਹਿੰਦੇ ਆ ਕਿ ਵਿਚਾਰੇ ਜਾ ਰਹੇ ਆ। ਸੋ ਇਹ ਸਾਰਾ ਘਟਨਾਕ੍ਰਮ ਸੀ। ਜੇ ਕੋਈ ਤੁਹਾਡਾ ਕੋਈ ਸਵਾਲ ਆ ਫਿਰ ਉਹ ਜ਼ਰੂਰ ਪੁੱਛੋ। ਜੀ ਬਿਲਕੁਲ ਮਿੰਟੂ ਜੀ, ਹੁਣ ਇਹ ਵੀ ਇੱਕ ਚਰਚਾ ਜਿਹੜੀ ਹੈ, ਗੱਲ ਚੱਲ ਰਹੀ ਹੈ ਵੀ ਤੁਸੀਂ ਜਿੱਡੇ ਮਰਜ਼ੀ ਅਹੁਦੇ ਦੇ ਉੱਤੇ ਜਿਹੜਾ ਉਹ ਪਹੁੰਚ ਜਾਓ, ਤੁਸੀਂ ਪੰਜਾਬ ਹਿਤੈਸ਼ੀ ਗੱਲਾਂ ਵੀ ਚਾਹੇ ਤੁਸੀਂ ਕਰ ਲਓ, ਕਰ ਤੁਸੀਂ ਕੁਛ ਨਹੀਂ ਸਕਦੇ। ਹਾਂਜੀ ਦੇਖੋ, ਗੱਲ ਇਹ ਆ ਕਿ ਸਟਰਕਚਰ ਹੀ ਕੁਛ ਐਸਾ ਹੈ ਨਾ, ਜੋ ਪੋਲੀਟੀਕਲ ਸਿਸਟਮ ਆ ਉਹਦਾ ਢਾਂਚਾ ਹੀ ਕੁਛ ਐਸਾ ਹੈ ਕਿ ਕੋਈ ਵੀ ਬੰਦਾ, ਹੁਣ ਦੇਖੋ ਨਵਜੋਤ ਸਿੰਘ ਸਿੱਧੂ ਆਪਾਂ ਨੂੰ ਪਤਾ ਹੈ ਕਿ ਕਰਤਾ ਉਹ ਪਰਸੈਪਸ਼ਨ ਜਾਂ ਇਮੋਸ਼ਨਸ ਆਧਾਰਿਤ ਰਾਜਨੀਤੀ ਰਹੇ ਆ, ਪਰ ਉਹਨਾਂ ਦੇ ਮੁੱਦੇ ਗਲਤ ਨਹੀਂ ਹੈ। ਨਿਯੁਕਤੀਆਂ ਜਿਹੜੀਆਂ ਉਹ ਵਾਕਿਆ ਵਿਵਾਦਤ ਨੇ, ਪਰ ਰੌਲਾ ਇਹ ਆ ਕਿ ਅੱਗੇ 2 ਏਜੀ ਦਾ ਨਾਮ ਚੱਲਿਆ ਤਾਂ ਉਹ ਕੱਟੇ ਗਏ ਨਾਮ, ਤੀਜਿਆਂ ਦਾ ਕਿਉਂ ਨਹੀਂ? ਕੀ ਮਜਬੂਰੀ ਹੈ? ਔਰ ਦੂਜੀ ਗੱਲ ਇਹ ਆ ਕਿ ਸਵਾਲ ਤੇ ਇੱਥੇ ਫਿਰ ਸਾਰਾ ਜਿਹੜਾ ਤੁਹਾਡਾ ਸਿਧਾਂਤਵਾਦੀ ਹੁਣ ਤੱਕ ਦਾ ਸਿਧਾਂਤਵਾਦੀ ਤੁਹਾਡਾ ਪੈਂਟ ਦਾ, ਉਹਦੀ ਪਹੁੰਚ ਤੇ ਰਹੇਗਾ ਨਾ। ਕਿ ਤੁਸੀਂ ਕਹਿ ਰਹੇ ਹੋ ਕਿ ਦਾਗੀ, ਚਲੋ ਨਿਯੁਕਤੀਆਂ ਤੇ ਰੱਦ ਹੋ ਜਾਣਗੀਆਂ, ਕੋਈ ਵੱਡੀ ਗੱਲ ਨਹੀਂ ਜੇ ਕਰਨੀਆਂ ਹੋਣ,
ਇਹ ਚੰਨੀ ਸਾਹਿਬ ਰਸਤਾ ਕੱਢ ਸਕਦੇ ਆ ਕਿ ਇਹੋ ਜਿਹੀਆਂ 2 ਨਿਯੁਕਤੀਆਂ ਰੱਦ ਕਰ ਦਿੱਤੀਆਂ ਜਾਣ, ਕਿਉਂਕਿ ਡੀਜੀਪੀ ਵੀ ਪੱਕਾ ਤਾਂ ਲੱਗਾ ਨਹੀਂ, ਆਰਜੀ ਆ, ਤੇ ਜਿਹੜਾ ਏਜੀ ਆ ਉਹਦੀ ਤਾਂ ਵਕੀਲ ਹੀ ਲਾਉਣਾ, ਜਿਹੜਾ ਮਰਜ਼ੀ ਫੜ ਕੇ ਲਾ ਲਓ, ਕਿੱਡੀ ਕੋਈ ਗੱਲ, ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਪਰ ਗੱਲ ਕੀ ਆ ਕਿ ਅਸਲ ਦੇ ਵਿੱਚ ਹੁਣ ਜੇ ਸਿਧਾਂਤਵਾਦੀ ਪਹੁੰਚ ਦੀ ਗੱਲ ਕਰੀਏ ਤਾਂ ਜਿਹੜੇ ਬੰਦੇ ਤੁਸੀਂ ਦਾਗੀ ਕਹਿ ਰਹੇ ਹੋ ਮੰਤਰੀ, ਜਿਨ੍ਹਾਂ ਨੂੰ ਹਾਈ ਕਮਾਨ ਹੁਣ ਵਾਪਸ ਨਹੀਂ ਲੈਣਾ ਚਾਹੁੰਦਾ, ਤਾਂ ਜੇ ਉਹ ਮੰਨ ਲਓ ਤੁਸੀਂ ਕੱਢ ਵੀ ਦਿੰਦੇ ਹੋ, ਬੋਰੀ ਬਿਸਤਰਾ ਬਣਾ ਵੀ ਦਿੰਦੇ ਹੋ ਉਹਨਾਂ ਦਾ, ਉਹ ਜਾਣਗੇ ਕਿੱਥੇ? ਸੋਚੋ, ਉਹ ਹੈਨ ਕਿੱਥੇ, ਸੀ ਕਿੱਥੇ, ਹੈਨ ਕਿੱਥੇ, ਜਾਣਗੇ ਕਿੱਥੇ? ਉਹ ਤੁਹਾਡੇ ਸਾਥੀ ਨੇ, ਤੁਹਾਡੇ ਪਾਰਟੀ ਦੇ ਹੀ ਮੈਂਬਰ ਨੇ, ਤੁਹਾਡੇ ਪਾਰਟੀ ਦੇ ਹੀ ਨੁਮਾਇੰਦੇ ਨੇ। ਜਾਂ ਤੇ ਫਿਰ ਇਹ ਸ਼ਰਤ ਰੱਖੀ ਜਾਣੀ ਚਾਹੀਦੀ ਆ ਕਿ ਦਾਗੀ ਕੋਈ ਵੀ ਹੋਵੇ, ਦਾਗੀ ਕੋਈ ਵੀ ਹੋਵੇ, ਮੇਰੀ ਉਹਦੇ ਨਾਲ ਸਾਂਝ ਨਹੀਂ ਹੋਣੀ, ਤੇ ਸਾਰਿਆਂ ਤੇ ਪਾ ਕੇ ਮੁਕੱਦਮੇ ਅਸੀਂ ਉਹਨਾਂ ਦੀ ਇਨਕੁਆਇਰੀ ਕਰਾਵਾਂਗੇ, ਜਿਹੜਾ ਹੋਇਆ ਵਿਦਾਗ ਉਹਨੂੰ ਰੱਖਾਂਗੇ, ਜਿਹੜਾ ਦਾਗੀ ਹੋਇਆ ਉਹਨੂੰ ਠੋਕਾਂਗੇ ਉਹਨੂੰ। ਤੇ ਜਾਂ ਤਾਂ ਰਾਜਨੀਤਿਕ ਸਿਧਾਂਤਵਾਦਤਾ ਤੁਹਾਡੀ ਇਹੋ ਜਿਹੀ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਤੇ ਵੀ ਦੋਸ਼ ਨੇ, ਦੋਸ਼ ਹੀ ਆ, ਕੋਈ ਦੋਸ਼ੀ ਸਾਬਤ ਨਹੀਂ ਹੋਇਆ, ਇਲਜ਼ਾਮ ਲੱਗੇ ਨੇ। ਇਲਜ਼ਾਮ ਰਾਜਾ ਵੜਿੰਗ ਤੇ ਵੀ ਲੱਗੇ, ਉਹਦੇ ਸਾਲੇ ਤੇ ਵੀ ਲੱਗੇ, ਇੱਕ ਪਰਿਵਾਰ ਫਨਾ ਹੋ ਗਿਆ, ਬਕਾਇਦਾ ਸੁਸਾਈਡ ਨੋਟ। ਪਰ ਰਾਜਾ ਵੜਿੰਗ ਤਾਂ ਤੁਹਾਡੀ ਬੈਠਕ ਦਾ ਸ਼ਿੰਗਾਰ ਆ, ਉੱਥੇ ਤੁਹਾਡੀ ਬੈਠਕ ਦੇ ਵਿੱਚ ਜਿਹੜੇ ਸੋਫੇ ਆ ਉਹਦੇ ਤੇ ਚੌਂਕੜਾ ਮਾਰ ਕੇ ਵੀ ਬਹਿ ਜਾਂਦਾ। ਸੋ ਇਸ ਤਰ੍ਹਾਂ ਦੇ ਬੜੇ ਸਵਾਲ ਹੋਣਗੇ। ਠੀਕ ਆ, ਮੈਂ ਵਾਰ-ਵਾਰ ਕਹੂੰਗਾ ਕਿ ਸਿੱਧੂ ਦੇ ਚਾਹੇ ਸਿਆਸੀ ਮਫਾਦ ਹੋਣ, ਮੁੱਦੇ ਠੀਕ ਨੇ, ਪਰ ਮੁੱਦੇ ਵੀ ਜਿਹੜੇ ਉਹ ਮਹਿਦੂਦ ਨੇ, ਇੱਕ ਹੱਦ ਤੱਕ ਮਹਿਦੂਦ ਨੇ। ਜੇ ਨਿਆਂ ਦੀ ਗੱਲ ਕਰਨੀ ਹੈ ਤਾਂ ਫਿਰ ਪਿੱਛੋਂ ਤੁਰਨਾ ਪਏਗਾ। ਜੋ ਅਨਿਆਂ ਪੰਜਾਬ ਦੀ ਧਰਤੀ ਤੇ ਹੋਇਆ ਵਾ, ਫਿਰ ਸਾਰੇ ਲਈ ਤੁਹਾਨੂੰ ਕਿਤੇ ਨਾ ਕਿਤੇ ਆਵਾਜ਼ ਬੁਲੰਦ ਕਰਨੀ ਪਏਗੀ। ਪਰ ਤੁਸੀਂ 2-4 ਸਾਲ ਦਾ ਟਾਈਮ ਪੀਰੀਅਡ ਹੀ ਕਿਉਂ ਕੱਢਦੇ, ਨਾ ਗਾਂਹ ਦਾ ਨਾ ਪਿਛਾਂ ਦਾ। ਸੋ ਕਈ ਸਵਾਲ ਰਹਿਣਗੇ। ਸਿਧਾਂਤਵਾਦੀ ਪਹੁੰਚ ਤਾਂ ਦੇਖੋ ਕਿਸੇ ਦੀ ਵੀ ਰਾਜਨੀਤੀ ਦੇ ਵਿੱਚ ਆਪਾਂ ਕਵਾਂਗੇ ਇਸ ਟਾਈਮ ਪਾਕ ਮੁਕੱਦਸ ਨਜ਼ਰ ਨਹੀਂ ਆਉਂਦੀ, ਹਰੇਕ ਦੇ ਵਿੱਚ ਕਿਤੇ ਨਾ ਕਿਤੇ ਝੋਲ ਆ, ਕਿਤੇ ਨਾ ਕਿਤੇ ਕਾਣ ਹੈ। ਜੀ ਜੀ, ਜਿਹੜਾ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਵੀ ਕੈਪਟਨ ਮਿਲ ਕੇ ਆਇਆ 45 ਮਿੰਟ, ਕਹਿੰਦੇ ਅਮਿਤ ਸ਼ਾਹ ਦੇ ਘਰੇ ਉਹਦੀ ਗੱਲਬਾਤ ਹੋਈ ਆ, ਗੁਲਦਸਤਾ ਲੈ ਕੇ ਗਿਆ ਉਹ ਸੀਗਾ। ਤਾਂ ਹੁਣ ਦੇਖੋ, ਹਾਂਜੀ ਹਾਂਜੀ, ਉਹ ਤਾਂ ਦੇਖੋ ਉਹਨਾਂ ਦੀ ਪਹਿਲਾਂ ਦੀ ਸਾਂਝ ਆ, ਉਹ ਤਾਂ ਲੁਕੀ ਛਿਪੀ ਗੱਲ ਹੀ ਹੈ ਨਹੀਂ, ਉਹ ਤਾਂ ਗੱਲ ਹੀ ਹੈ ਨਹੀਂ, ਉਹ ਤਾਂ ਉਹਨਾਂ ਦੀ ਸਾਂਝ ਹੈਗੀ ਆ। ਬਾਕੀ ਹੁਣ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਆਪਾਂ ਜੇ ਤੱਥਾਂ ਤੋਂ ਪਰੇ ਜਾ ਕੇ ਕੋਈ ਐਵੇਂ ਕੋਰੀ ਕਲਪਨਾ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੋਏਗੀ। ਸੋ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ। ਮੈਂ ਹਮੇਸ਼ਾ ਇੰਤਜ਼ਾਰ ਕਰਦਾ ਹੁੰਦਾ ਕਿ ਤੱਥ ਸਾਡੇ ਕੋਲ ਆ ਜਾਣ, ਕੁਛ ਰਿਲਾਇਬਲ ਸੋਰਸ ਸਾਨੂੰ ਕੁਛ ਸੂਚਨਾ ਦੇ ਸਕਣ, ਫਿਰ ਹੀ ਗੱਲ ਕਰਨ ਦਾ ਫਾਇਦਾ ਹੈ। ਉਤੋਂ ਕੀ ਲੈ ਕੇ ਨਿਕਲਦੇ, ਕਿਉਂਕਿ ਟਵੀਟ 'ਚ ਉਹਨਾਂ ਨੇ ਸਾਫ਼ ਕਿਹਾ ਵਾ ਕਿ ਅਸੀਂ ਜੋ ਫਾਰਮਰ ਐਜੀਟੇਸ਼ਨ ਹੈ ਉਹਦੇ ਬਾਬਤ ਗੱਲਾਂ ਕੀਤੀਆਂ ਨੇ, MSP ਦੀ ਗੱਲ ਕੀਤੀ ਆ, ਤਾਂ ਹਾਲ ਦੀ ਘੜੀ ਕੋਈ ਸਟੈਪ ਉਹ ਚੁੱਕਣਗੇ, ਉਹਦੇ ਲਈ ਇੰਤਜ਼ਾਰ ਕਰਨਾ ਚਾਹੀਦਾ। ਜੀ, ਲੱਗਦਾ ਉਧਰੋਂ ਵੀ ਵੱਡੀ ਹਲਚਲ ਹੋਊਗੀ। ਪੰਜਾਬ ਸਰਕਾਰ ਨੇ ਡਿਫਾਲਟਰਾਂ ਦੇ ਬਿਜਲੀ ਬਿੱਲ ਕਰ ਦਿੱਤੇ ਜੀ ਮਾਫ। ਹਾਂਜੀ, ਦੇਖੋ ਡਿਫਾਲਟਰਾਂ ਦੇ ਇਹਨਾਂ ਨੇ ਬਿੱਲ ਜਿਹੜੇ ਮਾਫ ਕਰ ਦਿੱਤੇ ਆ, ਪਰ ਇਹ ਵੀ ਵੱਡੀ ਮੈਂ ਕਹੂੰਗਾ ਕਿ ਪਹਿਲ ਕਦਮੀ ਹੈ ਇਹਨਾਂ ਦੀ, ਵੱਡੀ ਪਹਿਲ ਕਦਮੀ ਹੈ। ਤੁਸੀਂ ਦੇਖੋ ਨਾ ਕਿ ਬਿਜਲੀ ਦੇ ਮੁੱਦੇ ਤੇ ਕਾਫੀ ਕੁਛ ਹੈ, ਕਾਫੀ ਕੁਛ ਹੈ, ਤੇ ਸਿੱਧੂ ਸਾਹਿਬ ਵੀ ਹਮੇਸ਼ਾ ਬਿਜਲੀ ਦਾ ਮੁੱਦਾ ਚੁੱਕਦੇ ਨੇ। ਤਾਂ ਅੱਜ ਇਹਨਾਂ ਨੇ ਫੈਸਲਾ ਲਿਆ ਵਾ, ਡਿਸੀਜਨ ਕੁਛ ਇਸ ਪ੍ਰਕਾਰ ਦਾ ਹੈ ਕਿ ਜਿਸ ਤਰ੍ਹਾਂ 2 ਕਿਲੋਵਾਟ ਆਪਣੇ ਘਰਾਂ ਦੇ ਜਿਹੜੇ ਲੋਡ ਆ ਹੁੰਦੇ ਨਾ, ਕਿ ਆਪਾਂ ਕਿੰਨੀਆਂ ਕੁ ਚੀਜ਼ਾਂ ਚਲਾਉਂਦੇ ਆ ਬਿਜਲੀ ਦੇ ਖਪਤ ਦੇ ਹਿਸਾਬ ਦੇ ਨਾਲ, ਤਾਂ ਉਸ ਹਿਸਾਬ ਨਾਲ ਕਿਲੋਵਾਟ ਦੇ ਵਿੱਚ ਆਪਣਾ ਲੋਡ ਹੁੰਦਾ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦਾ ਲੋਡ ਹੈ, ਤਕਰੀਬਨ 53 ਲੱਖ ਪਰਿਵਾਰ ਜਿਹੜੇ ਇਸ ਲੋਡ ਨੂੰ ਇਸਤੇਮਾਲ ਕਰਦੇ ਨੇ, ਕਿ ਉਹਨਾਂ ਦਾ ਕੋਈ ਵੀ ਬਕਾਇਆ ਹੈ, ਮਸਲਨ ਪਿਛਲਾ ਬਕਾਇਆ 10,000 ਹੈ, 15,000, 20,000 ਹੈ, ਤਾਂ ਜਿਹੜਾ ਮੰਥਲੀ ਜਾਂ 2 ਮਹੀਨਿਆਂ ਬਾਅਦ ਜਿਹੜਾ ਆਉਂਦਾ ਵਾ ਬਿੱਲ, ਉਹ ਮਹੀਨਾਵਾਰੀ ਬਿੱਲ ਹੈ ਜਿਹੜਾ, ਜਾਂ 2 ਮਹੀਨਿਆਂ ਬਾਅਦ ਜਿਹੜਾ ਬਿੱਲ ਆ, ਉਹਦੇ ਤੋਂ ਐਕਸਟਰਾ ਜਿਹੜਾ ਪਿਛਲਾ ਬਕਾਇਆ ਉਹ ਸਾਰਾ ਹੀ ਮਾਫ, ਚਾਹੇ ਕਿਸੇ ਦਾ 70,000 ਹੈ, ਚਾਹੇ ਕਿਸੇ ਦਾ ਲੱਖ ਆ। ਔਰ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਦੇ ਕਨੈਕਸ਼ਨ ਕੱਟ ਹੋ ਗਏ ਆ, ਜੇ ਉਹ ਦੁਬਾਰਾ ਕਨੈਕਸ਼ਨ ਲੈਣਗੇ ਤਾਂ ਉਸ ਸੂਰਤ ਦੇ ਵਿੱਚ ਉਹਨਾਂ ਨੂੰ ਜਿਹੜੀ 1500 ਰੁਪਏ ਫੀਸ ਪੈਣੀ ਆ, ਉਹ ਵੀ ਨਹੀਂ ਭਰਾਈ ਜਾਏਗੀ ਉਹਨਾਂ ਤੋਂ। ਤਾਂ ਇਸ ਤਰ੍ਹਾਂ ਦਾ ਇਹਨਾਂ ਨੇ ਐਲਾਨ ਕੀਤਾ। ਉਹਦੇ ਵਿੱਚ ਕਹਿ ਲਓ ਕਿ ਕਾਫੀ ਜ਼ਿਆਦਾ ਪਰਿਵਾਰ ਆ ਜਾਣਗੇ, ਕਾਫੀ ਜ਼ਿਆਦਾ ਕਹਿ ਲਓ ਕਿ ਇਸ ਸਹੂਲਤ ਨੂੰ ਮਾਣ ਸਕਣਗੇ। ਪਰ ਇੱਥੇ ਇੱਕ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਜਿਹੜਾ ਨਾ ਮੇਰੇ ਸੀਨੇ ਦੇ ਵਿੱਚ ਕਾਚੂ ਵਾਂਗੂ ਹੋ ਗਿਆ, ਚਾਕੂ ਵਾਂਗੂ ਕਹਿਣ ਦਾ ਮਤਲਬ ਹੈ। ਉਹ ਇਹ ਆ ਕਿ ਕਹਿੰਦੇ ਜੀ ਕਿ ਇਹ ਸਾਰੇ ਗਰੀਬ ਨੇ,
ਇਹ ਸਾਰੇ ਗਰੀਬ ਨੇ, ਇਹਨਾਂ ਦਾ ਬਿੱਲ ਭਾਈ ਹੋਣਾ ਚਾਹੀਦਾ। ਬਾਕੀ ਦੂਜੇ ਅਮੀਰ ਆ ਉਹ ਦੇ ਸਕਦੇ ਆ। ਮੇਰੀ ਗੱਲ ਸੁਣੋ ਕਿ 2 ਕਿਲੋਵਾਟ ਕੀ ਹੈ ਕਿ ਜੇ ਆਪਾਂ 3 ਕਮਰੇ ਪਾ ਲਈਏ, 4 ਕਮਰੇ ਪਾ ਲਈਏ ਨਾ, 2 ਭਰਾਵਾਂ ਦੀ ਰਿਹਾਇਸ਼ ਦੇ ਵਿੱਚ 3-4 ਕਮਰੇ ਪਾ ਲਈਏ, 2 ਫਰਿੱਜਾਂ ਆ ਜਾਣ, 2 ਟੈਲੀਵਿਜ਼ਨ ਆ ਜਾਣ, ਕੋਈ ਇੱਕ ਏਸੀ ਲੱਗ ਜਾਵੇ ਤਾਂ 3-4 ਕਿਲੋਵਾਟ ਹੋ ਜਾਂਦਾ। ਆ ਜਿਹੜੇ ਆਪਾਂ ਸੁੱਚ ਜੇ ਲਾਉਨੇ ਆ, ਟਿਕ ਟਿਕ ਕਰਕੇ ਛੱਡਦੇ ਨਹੀਂ ਹੁੰਦੇ ਜੀ, ਆ ਜਿਹੜੇ ਤੁਹਾਡੇ ਇੱਧਰ ਮੇਰੇ ਖਿਆਲ ਦੇ ਨਾਲ ਪੁੱਠੀ ਸਾਈਡ ਦੀ ਤੇ ਲੱਗਦੇ ਆ, ਉਹ ਛੱਡੀਏ ਜੀ, ਸਾਡੇ ਥੱਲੇ ਨੂੰ ਛੱਡੀਏ ਤੇ ਕਰੰਟ ਆ ਜਾਂਦਾ। ਅੱਛਾ, ਜੇ ਉਹ ਥੋੜੇ ਜਿਹੇ ਜ਼ਿਆਦਾ, ਕਿਉਂਕਿ ਅੱਜ ਕੱਲ੍ਹ ਉਹ ਬੋਰਡ ਤੇ 4-5 ਹੁੰਦੇ ਆ, ਉਹ ਜੇ ਥੋੜੇ ਜਿਹੇ ਜ਼ਿਆਦਾ ਲੱਗ ਜਾਣ ਤੇ ਉਹ ਵੱਧ ਜਾਂਦਾ 3-4 ਕਿਲੋਵਾਟ। ਮਤਲਬ ਕਿ ਉਹਨਾਂ ਨੇ, ਕਿਉਂਕਿ ਆਪਣੇ ਇੱਥੇ 72 ਲੱਖ ਖਪਤਕਾਰ ਹੈ, ਤਾਂ ਉਹਨਾਂ ਨੇ 53 ਕੱਢ ਕੇ ਬਾਕੀ 19 ਨੂੰ ਐਲੀਟ ਕਲਾਸ ਦੇ ਵਿੱਚ ਪਾ ਦਿੱਤਾ। ਮੈਂ ਤਾਂ ਕਹਿੰਦਾ ਮੇਰੇ ਸੀਨੇ 'ਚ ਖੁੱਭ ਗਈ ਇਹ ਗੱਲ, ਹਾਏ ਰੱਬਾ, ਐਲੀਟ ਕਲਾਸ ਸਾਡੇ ਵਰਗੇ ਵੀ, ਕਿਆ ਬਾਤ ਹੈ, ਨਜ਼ਾਰਾ ਹੀ ਆ ਗਿਆ, ਫੀਲ ਆਇਆ ਅੰਦਰੋਂ ਕਿ ਵਾਹ ਯਾਰ ਵਾਹ, ਅੱਜ ਸੁਪਨਾ ਸੋਚ ਸਕਦੇ ਹਾਂ ਅਸੀਂ, ਐਵੇਂ ਸਕੂਟੀ ਟੂਟੀ ਜੀ ਲੈ ਕੇ ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਹੁਣ ਮਰਸਡੀਜ਼ ਆ ਜਾਓ ਸਾਡੇ ਕੋਲ, ਕਿਉਂਕਿ ਐਲੀਟ ਕਲਾਸ 'ਚ ਆ ਗਏ। ਮਤਲਬ ਕਿ ਜਿਹੜੇ ਬਿੱਲ ਭਰਦੇ ਰਹੇ ਨੇ 19 ਲੱਖ ਪਰਿਵਾਰ ਐਲੀਟ ਕਲਾਸ 'ਚ ਆਉਣਗੇ। ਤੁਸੀਂ ਮੰਨੋਗੇ, ਮੰਨ ਸਕਦੇ ਹੋ ਕਿ ਪੰਜਾਬ ਦੇ ਵਿੱਚ ਆਪਾਂ ਮੰਨ ਸਕਦੇ ਹਾਂ ਕਿ 2-4-5% ਕੋਈ ਐਲੀਟ ਕਲਾਸ ਦੇ ਵਿੱਚ ਆ ਗਿਆ, ਅਮੀਰ ਆ ਗਿਆ। ਬਾਕੀ ਸਾਰੇ ਹੁਣ ਤਾਂ ਇਹ ਤੇ ਸਜ਼ਾ ਦੇਣ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਮੌਕੇ ਤੇ ਆਮ ਘਰਾਂ ਦੇ ਵਿੱਚ ਆਪਣਾ ਜਿੱਦਾਂ ਮਰਜ਼ੀ ਆ ਹੱਥ ਨੱਪ ਘੁੱਟ ਕੇ ਬਿੱਲ ਪੇ ਕੀਤਾ, ਇਮਾਨਦਾਰੀ ਨਾਲ ਲੋਡ ਲਿਖਾਇਆ, ਬਲਕਿ ਬਿੱਲ ਵੀ ਪੇ ਕੀਤਾ। ਔਰ ਮੈਂ ਮਾਫ ਕਰਨਾ, ਮੈਨੂੰ ਬਾਹਰਲੇ ਇਲਾਕੇ ਦਾ ਨਹੀਂ ਪਤਾ, ਮੈਨੂੰ ਆਪਦੇ ਆਲੇ ਦੁਆਲਿਆਂ ਦਾ ਪਤਾ ਹੈ ਕਿ ਜਦ ਬਾਦਲ ਸਰਕਾਰ ਜਾਣੀ ਸੀ, ਇੱਥੋਂ ਦੇ ਛੋਟੇ ਲੀਡਰਾਂ ਨੇ ਗੱਲ ਧਮਾ ਦਿੱਤੀ ਕਿ ਬਿੱਲ ਨਾ ਭਰਿਓ, ਔਰ ਭਰੇ ਵੀ ਨਹੀਂ 4-4 ਸਾਲ ਲੋਕਾਂ ਨੇ, ਲਾਈਆਂ ਵੀ ਕੁੰਡੀਆਂ ਖੁੱਲ ਕੇ ਇੱਧਰ ਸਾਡੇ ਏਰੀਏ 'ਚ, ਤੇ ਕਹਿ ਦਿੱਤਾ ਕਿ ਬਿੱਲ ਨਹੀਂ ਭਰਨਾ ਕਿਸੇ ਨੇ। ਤੇ ਇੱਥੇ ਲੋਕਾਂ ਦੀ ਪਰਸੈਪਸ਼ਨ ਬਣ ਗਈ ਕਿ ਬਿੱਲ ਤੇ ਬਾਬਾ ਬਾਦਲ ਭਰਦਾ, ਸਾਡੇ ਚਾਹੇ ਕੁੰਡੀ ਲਾਈਏ ਚਾਹੇ ਮੀਟਰ ਲਾਈਏ, ਕੋਈ ਚੱਕਰ ਨਹੀਂ ਹੈਗਾ। ਕਿਉਂਕਿ ਉਹ ਕਹਿੰਦੇ ਸੀ ਸੰਗਤ ਦਰਸ਼ਨਾਂ 'ਚ ਕਿ ਬਿੱਲ ਮੈਂ ਹੀ ਭਰਦਾ ਕਾਕਾ ਤੁਹਾਡਾ, ਚਾਹੇ ਜਿੱਦਾਂ ਮਰਜ਼ੀ ਚਲਾਓ, ਮੀਟਰ ਚਲਾਓ, ਮੋਟਰ ਚਲਾਓ, ਤੇ ਚਾਹੇ ਕੁੰਡੀ ਲਾਓ, ਬਿੱਲ ਮੈਂ ਹੀ ਭਰਨੇ ਆ ਤੁਹਾਡੇ। ਤਾਂ ਉਹਦਾ ਨਤੀਜਾ ਕੀ ਨਿਕਲਿਆ ਕਿ ਆਮ ਘਰਾਂ ਦਾ 70 ਹਜ਼ਾਰ ਬਿੱਲ ਬਕਾਇਆ ਸੀ ਜਦੋਂ ਸਰਕਾਰ ਬਣੀ, ਜਿਹੜੇ ਕਿ ਭਰ ਸਕਦੇ ਸੀਗੇ। ਹੁਣ ਜਿਨ੍ਹਾਂ ਨੇ ਭਰੇ ਉਸ ਦੌਰ ਦੇ ਵਿੱਚ, ਚਾਹੇ ਵਿਆਜ ਫੜ ਕੇ ਚਾਹੇ ਆਪਣਾ ਪੇਟ ਕੱਟ ਕੇ, ਤਾਂ ਉਹਨਾਂ ਨੂੰ ਚੰਨੀ ਸਾਹਿਬ ਨੇ ਬਹੁਤ ਆਸਾਨੀ ਦੇ ਨਾਲ ਕਹਿ ਦਿੱਤਾ ਕਿ ਅਮੀਰ, ਚਲੋ ਕੋਈ ਗੱਲ ਨਹੀਂ, ਅਮੀਰ ਹੋਣ ਦੀ ਅੱਜ ਦੀ ਰਾਤ ਫੀਲਿੰਗ ਲੈਣੀ ਚਾਹੀਦੀ। ਹਾਂ, ਇਹ ਤਾਂ ਉਹ ਗੱਲ ਨਹੀਂ ਹੋਈ। ਮੈਨੂੰ ਯਾਦ ਹੋਣਾ ਕੁਛ ਕੁ ਵਰੇ ਪਹਿਲਾਂ ਪਾਰਲੀਮੈਂਟ ਵਾਲੇ ਕਹਿੰਦੇ ਸੀ 20 ਕਿ ਪਤਾ ਨਹੀਂ 30 ਰੁਪਈਏ ਤੋਂ ਜਿਹਦੀ ਉੱਤੇ ਕਮਾਈ ਆ ਉਹ ਕੋਈ ਗਰੀਬ ਨਹੀਂ ਆ। ਇਹ ਤਾਂ ਉਹ ਗੱਲ ਇਹਨਾਂ ਨੇ ਮੌਂਟੇਕ ਸਿੰਘ ਆਲੂਵਾਲੀਆ ਉਹ ਕਹਿੰਦਾ ਸੀਗਾ ਕਿ ਜਿਹੜਾ 29 ਰੁਪਈਏ ਖਰਚ ਕਰਦਾ ਆ ਸ਼ਾਇਦ, ਤਾਂ ਉਹ ਗਰੀਬ ਨਹੀਂ ਹੈਗਾ, ਗਰੀਬ ਨਹੀਂ ਹੈਗਾ। ਤੇ ਮੈਂ ਆਖਿਆ ਇਹਨਾਂ ਨੂੰ ਨਾ ਕਿਤੇ ਕੰਬਖਤਾਂ ਨੂੰ ਵਾੜੋ ਕਿਸੇ ਥਾਂ ਤੇ ਉਦਣ ਕਿਸੇ ਧਰਮਸ਼ਾਲਾ 'ਚ ਹੀ ਵਾੜ ਦਿਓ ਕਿ ਇੱਕ ਰਾਤ ਕੱਟੋ 29 ਰੁਪਈਆਂ 'ਚ, ਇੱਕ ਰਾਤ 29 ਰੁਪਈਆਂ 'ਚ ਕੱਟ ਕੇ ਦੇਖੋ। ਸੋ ਇਹੋ ਜਿਹੀਆਂ ਗੱਲਾਂ ਨੇ, ਇਹਨਾਂ ਦੀਆਂ ਤਾਂ ਦੀਆਂ ਗੱਲਾਂ ਹੈ। ਤੇ ਦੇਖੋ ਜੇ ਚੰਡੀਗੜ੍ਹ ਦੇ ਵਿੱਚ ਜਾਈਏ ਨਾ ਆਪਾਂ, 3 ਸਟਾਰ ਤੇ 5 ਸਟਾਰ ਛੱਡੋ, ਬੜੀ ਔਖੀ ਗੱਲ ਆ ਜੇ ਆਪਾਂ ਚੰਡੀਗੜ੍ਹ ਕੰਮ ਜਾਂਦੇ ਹਾਂ। ਸਾਡੇ ਵਰਗਾ, ਤੁਹਾਡੇ ਵਰਗਾ ਤਾਂ ਅਜੇ ਤਾਂ ਰਹਿ ਸਕਦਾ, ਕੋਈ ਦਿੱਕਤ ਨਹੀਂ, ਪਰ ਸਾਡੇ ਵਰਗਾ ਜਾਊਗਾ ਤਾਂ ਅਸੀਂ ਜੇ ਕੋਈ ਕਮਰਾ ਲੈਣਾ ਨਾ ਸਧਾਰਨ, ਸਾਨੂੰ 2000 ਤੋਂ ਘੱਟ ਕਮਰਾ ਨਹੀਂ ਪੈਣਾ, 1500-2000 ਦੀ ਰੇਂਜ ਦੇ ਵਿੱਚ ਹੈ। ਜਦ ਕਿ ਇਹਨਾਂ ਦੇ ਜਿਹੜੇ ਫਲੈਟ ਸ਼ਲੈਟ ਹੈ, ਉਹਨਾਂ ਤੋਂ ਇਲਾਵਾ ਜਿਹੜੇ MLA ਹੋਸਟਲ ਦੇ ਕਮਰੇ ਆ ਨਾ, ਉਹ ਇਹਨਾਂ ਨੂੰ 100-200 ਦੇ ਕਿਰਾਏ ਤੇ ਮਿਲਦੇ ਨੇ, ਆਲੀਸ਼ਾਨ। ਸੋ ਸਾਰਾ ਕੁਝ ਇਹਨਾਂ ਵਾਸਤੇ ਤਾਂ ਵਾਕਈ ਇਹਨਾਂ ਵਾਸਤੇ ਤਾਂ ਜਿਹੜਾ 25-30-50 ਰੁਪਈਏ ਖਰਚ ਕਰਦਾ ਉਹ ਅਮੀਰ ਹੈ। ਚੰਨੀ ਸਾਹਿਬ ਨੇ ਵੀ ਮੋਹਰ ਲਾ ਦਿੱਤੀ ਆ, ਪਰ ਮੇਰੇ ਖਿਆਲ ਦੇ ਨਾਲ ਇਹ ਗਲਤ ਗੱਲ ਆ। ਔਰ ਦੂਸਰੀ ਗੱਲ ਹੈ, 1200 ਕਰੋੜ ਦਾ ਬੋਝ ਤੁਸੀਂ ਇੱਕੋ ਝਟਕੇ 'ਚ ਪਾ ਰਹੇ ਹੋ, ਕਰਜ਼ਾ ਅੱਗੇ ਗੋਡੇ ਆ। ਕੋਈ ਪਾਲਿਸੀ ਵੀ ਹੋਣੀ ਚਾਹੀਦੀ ਆ, ਕੋਈ ਰੈਵਨਿਊ ਤੁਸੀਂ ਵਧਾਉਣ ਦਾ ਕੋਈ ਉਪਰਾਲਾ ਕਰੋ, ਜਾਂ ਫਿਰ ਟੋਟਲੀ ਫ੍ਰੀ ਕਰ ਦਿਓ, ਲੀਕ ਮਾਰ ਦਿਓ ਕਿ ਭਾਈ ਜੇ ਇੰਨੀ ਆਮਦਨ ਆ ਉਹਨੂੰ ਛੱਡ ਕੇ ਬਾਕੀ ਸਾਰਿਆਂ ਤੇ ਲੀਕ ਹੈ, ਦਫਾ ਕਰੋ। ਕਿਹੜੇ ਚੱਕਰਾਂ 'ਚ ਪਏ? ਔਰ ਮੁਫਤਖੋਰੀ ਕਿੰਨਾ ਕੁ ਚਿਰ ਕਰੀ ਚੱਲੋਗੇ? ਤੁਸੀਂ ਦੇਖੋ, ਮੇਰੀ ਗੱਲ ਨੋਟ ਕਰ ਲਿਓ, ਅਗਲੇ ਸਾਲ ਇੱਥੇ ਬਿਜਲੀ ਆਉਣੀ ਹੋਈ ਨਹੀਂ। ਐਤਕੀ 8-8 ਘੰਟਿਆਂ ਦੇ ਕੱਟ ਲੱਗੇ ਆ, ਮੇਰੀ ਗੱਲ ਯਾਦ ਰੱਖ ਲਿਓ, 14-14 ਘੰਟੇ ਕੱਟ ਲੱਗਣਗੇ ਜਿਸ ਹਿਸਾਬ ਨਾਲ ਚੱਲਣ ਡਿਆ। ਬਿਜਲੀ ਆਉਣੀ ਨਹੀਂ, ਮਾਫ ਕਰ ਦਿਓ, ਚਾਹੇ ਜਿੰਨਾ ਮਰਜ਼ੀ ਫ੍ਰੀ ਕਰ ਦਿਓ। ਜੀ। ਅਗਲੀ ਗੱਲ ਕਰੀਏ, ਭਗਵੰਤ ਮਾਨ ਹੋਣਾ ਨੇ ਕਿਹਾ ਕੁਰਸੀ ਲਈ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਅਪਮਾਨ। ਹਾਂਜੀ, ਦੇਖੋ ਅਰਵਿੰਦ ਕੇਜਰੀਵਾਲ ਵੀ ਪਹੁੰਚ ਚੁੱਕੇ ਆ ਪੰਜਾਬ ਦੇ ਵਿੱਚ 2 ਰੋਜ਼ਾ ਦੌਰੇ ਤੇ, ਤਾਂ ਭਗਵੰਤ ਮਾਨ ਹੋਰਾਂ ਦਾ ਬਿਆਨ ਮੇਰੇ ਖਿਆਲ ਦੇ ਨਾਲ ਕਰੂਸ਼ਲ ਇਸ ਕਰਕੇ ਹੋ ਗਿਆ,
ਜਾਂ ਮਹੱਤਵਪੂਰਨ ਇਸ ਕਰਕੇ ਹੋ ਗਿਆ ਕਿਉਂਕਿ ਭਗਵੰਤ ਮਾਨ ਦਾ ਬਿਆਨ ਹੈ ਨਾ, ਜਿਹੜੇ ਅੱਜ ਕੱਲ ਬੜੇ ਸਾਇਲੈਂਟ ਜਿਹੇ ਰਹਿੰਦੇ ਆ, ਚੁੱਪ ਚੁੱਪ ਰਹਿਣੀ ਹੈ ਜ਼ਰੂਰ ਕੋਈ ਬਾਤ ਹੈ, ਮਸ਼ਹੂਰੀ ਜੀ ਆਉਂਦੀ ਹੁੰਦੀ ਸੀ ਹੂੰ ਤਾਂ ਉਹ ਚੁੱਪ ਚੁੱਪ ਰਹਿੰਦੇ ਸਨ। ਉਹਨਾਂ ਨੇ ਅੱਜ ਇੱਕ ਸਟੇਟਮੈਂਟ ਦਿੱਤੀ ਹੈ ਤਾਂ ਬਹਰਹਾਲ ਸੁਰਖੀ ਬਣ ਗਈ ਹੈ। ਦੇਖ ਲਓ ਖੈਰ ਦੇਖੋ ਭਗਵੰਤ ਮਾਨ ਦੇ ਬਿਆਨ ਤੋਂ ਇਲਾਵਾ ਜੇ ਆਪਾਂ ਕਾਹਲੀ 'ਚ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਆਏ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਚੰਡੀਗੜ੍ਹ ਏਅਰਪੋਰਟ ਦੇ ਬਾਹਰ, ਤਾਂ ਉਹਦੇ ਵਿੱਚ ਕੁਝ ਚੀਜ਼ਾਂ ਉਹਨਾਂ ਨੇ ਕਿਹਾ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਅਪਮਾਨ ਕਰ ਰਹੇ ਆ ਲੋਕਾਂ ਦਾ, ਉਹੀ ਗੱਲਾਂ ਤਕਰੀਬਨ ਉਹਨਾਂ ਨੇ ਕਿਹਾ ਵਾ। ਨਾਲ ਇਹ ਕਿਹਾ ਕਿ ਦੇਖੋ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਉਹ ਦਾਗੀ ਮੰਤਰੀਆਂ ਅਫਸਰਾਂ ਤੇ ਵਿਧਾਇਕਾਂ ਨੂੰ ਤੁਰੰਤ ਹਟਾਉਣ ਤੇ ਇਹਨਾਂ ਤੇ ਪਰਚੇ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਬਰਗਾੜੀ ਕਾਂਡ ਨੂੰ ਲੈ ਕੇ ਉਹ ਕਹਿੰਦੇ ਆ ਕਿ ਪੂਰਾ ਪੰਜਾਬ ਖਫਾ ਵਾ ਤੇ ਜਨਤਾ ਚਾਹੁੰਦੀ ਆ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਸਟਰਮਾਈਂਡ ਨੂੰ ਸਜ਼ਾ ਦਿੱਤੀ ਜਾਵੇ। ਇੱਥੇ ਉਹ ਪਤਾ ਕੀ ਕਹਿ ਰਿਹਾ, ਮਾਸਟਰਮਾਈਂਡ ਕੌਣ ਹੈ ਜੀ, ਉਹ ਆਪ ਸਭੀ ਜਾਣते हैं। ਮਾਸਟਰਮਾਈਂਡ ਦਾ ਨਾਂ ਲੈਣ ਤੋਂ ਵੀ ਡਰਦੇ ਆ ਕਿ ਕਿਤੇ ਮਜੀਠੀ ਵਾਲਾ ਕੇਸ ਨਾ ਪੈ ਜਾਏ। कहते कि देखो आप सभी जानते हो कुंवर विजय प्रताप सिंह जी की रिपोर्ट पढ़ लेना। सो इस तरह मतलब कि गोल मोल जियां गल्लां करके लोगों ने आख्या कि गोल मोल जियां गल्लां गोल गोल घुमा के छड्डो, ये दसो कि मुख मंत्री का चेहरा कौन है। वो कहते दस तेरे की देखो, कहते कि मैं यही तो दसना तुहानूं, कोई नहीं तुसीं देखियो ਆਪਾਂ ਜਿਹੜਾ ਚਿਹਰਾ ਲਿਆਵਾਂਗੇ ਪੰਜਾਬ ਉਹਦੇ ਤੇ ਮਾਣ ਕਰੂਗਾ ਤੇ ਮਾਣ ਤੇ ਨਾਲ ਖਲੋਤਾ ਜੀ ਮਾਣ ਤੇ ਨਾਲ ਖਲੋਤਾ। ਉਹ ਕਹਿੰਦੇ ਮਾਣ ਕਰੋਗੇ ਤੁਸੀਂ, ਜਿਹੜਾ ਚਿਹਰਾ ਤੁਹਾਨੂੰ ਦੇਵਾਂਗੇ, ਪਰ ਮਾਣ ਨੂੰ ਜੇ ਦੇਣਾ ਹੁੰਦਾ ਤੇ ਮੋਢੇ ਤੇ ਹੱਥ ਰੱਖ ਕੇ ਕਿ ਆਹ ਤਾਂ ਮਾਣ ਹੈ ਆਪਣਾ। ਕੁਛੜ ਕੁੜੀ ਸ਼ਹਿਰ ਢੰਡੋਰਾ, ਪਰ ਉਹ ਮਾਨ ਸਾਹਿਬ ਬੈਠੇ ਆ ਸਾਰੇ ਖੜੇ ਆ, ਪਾਰਟੀ ਦੇ ਸੇਵਕ ਨੇ, ਉਹ ਤਾਂ ਪੋਸਟਰ ਵੀ ਲਾ ਦੇਣਗੇ, ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ। ਤਾਂ ਬਹਰਹਾਲ ਬਾਅਦ ਦੁਪਹਿਰ ਇਹਨਾਂ ਨੇ ਕੁਛ ਉਦਯੋਗਪਤੀਆਂ ਦੇ ਨਾਲ ਗੱਲ ਕੀਤੀ ਆ, ਵਪਾਰੀਆਂ ਦੇ ਨਾਲ ਗੱਲ ਕੀਤੀ ਆ। ਲੁਧਿਆਣੇ ਦੇ ਵਿੱਚ ਉਹ ਮੇਰੇ ਖਿਆਲ ਦੇ ਨਾਲ ਕਹਿ ਰਹੇ ਸੀਗੇ ਸ਼ਾਇਦ ਮਹਾਭਾਰਤ ਦਾ ਉਹ ਇੱਕ ਅਧਿਆਇ ਜਿਹੜਾ ਆ ਉਹ ਸੁਣਾ ਰਹੇ ਸੀ, ਜਿਹਦੇ ਵਿੱਚ ਜਾਂਦੇ ਆ ਨਾ ਕੌਰਵ ਤੇ ਪਾਂਡਵ, ਅਰਜੁਨ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਪਾਂਡਵ ਜਿਹੜੇ ਆ ਉਹ ਅਰਜੁਨ ਨੂੰ ਮਤਲਬ ਕਿ ਸਾਰਾ ਦਿੰਦੇ ਆ ਜਾ ਕੇ ਗੱਲਬਾਤ ਕਰ ਕ੍ਰਿਸ਼ਨ ਜੀ ਦੇ ਨਾਲ, ਤੇ ਜਿਹੜਾ ਉਧਰੋਂ ਹੈਗਾ ਦੁਰਯੋਧਨ ਕੌਰਵ ਉਹ ਵੀ ਆਉਂਦੇ ਨੇ ਤੇ ਉਹ ਕਹਿੰਦੇ ਕਿ ਸਾਨੂੰ ਫੌਜ ਦੇ ਦੇ, ਤੇ ਜਿਹੜੇ ਅਰਜੁਨ ਸੀਗੇ ਉਹ ਕਹਿੰਦੇ ਕਿ ਮੈਨੂੰ ਤੇ ਮਹਾਂਪੁਰਖੋ ਤੁਸੀਂ ਆਪ ਹੀ ਦੇ ਦਿਓ, ਬਸ ਫੌਜ ਉਧਰ ਹੈ ਤੇ ਭਗਵਾਨ ਇੱਧਰ ਆ ਗਏ। ਤਾਂ ਕਹਿਣ ਦਾ ਮਤਲਬ ਕਿ ਵੀ ਮੈਂ ਤਾਂ ਤੁਹਾਨੂੰ ਮੰਗ ਰਿਹਾ, ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਆਮ ਪੋਲੀਟੀਸ਼ੀਅਨ ਤੁਹਾਡੇ ਕੋਲੋਂ ਫੰਡ ਲੈਣ ਆਉਂਦੇ ਆ, ਉਦਯੋਗਪਤੀਆਂ ਨੂੰ ਮੱਖਣ ਲਾ ਰਹੇ ਸਨ ਕਿ ਮੈਂ ਤੁਹਾਡੇ ਕੋਲ ਕੋਈ ਫੰਡ ਲੈਣ ਨਹੀਂ ਆਇਆ, ਮੈਂ ਤਾਂ ਤੁਹਾਡੀ ਸਪੋਰਟ ਲੈਣ ਆਇਆ। ਤਾਂ ਆਪਾਂ ਇਹ ਜਿਹੜਾ ਕਿਹਾ ਜਾਂਦਾ ਮੈਨਚੈਸਟਰ ਆਫ ਇੰਡੀਆ ਲੁਧਿਆਣੇ ਨੂੰ, ਇਹਨੂੰ ਆਪਾਂ ਅੱਗੇ ਹੋਰ ਡਿਵੈਲਪ ਕਰਾਂਗੇ। ਸੋ ਇਸ ਤਰ੍ਹਾਂ ਉਦਯੋਗਪਤੀਆਂ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਆ। ਉਸ ਤੋਂ ਬਾਅਦ ਹੁਣ ਕੱਲ ਕੀ ਸੱਪ ਕੱਢਦੇ ਆ ਆਪਣੇ ਪਟਾਰੇ ਚੋਂ, ਇਹ ਬੜਾ ਦੇਖਣ ਵਾਲਾ ਹੋਏਗਾ ਮਸਲਾ ਜੀ। ਕਹਿੰਦੇ ਘੇਰਿਆ ਵੀ ਸੀ ਇਹਨਾਂ ਨੂੰ। ਹਾਂਜੀ, ਵਿਰੋਧ ਤੇ ਪੱਕਾ ਆ ਨਾ, ਕਿਉਂਕਿ ਇਹਨਾਂ ਨੇ ਵੇਖੋ ਜਿਹੜੀਆਂ ਅੱਗੇ ਐਲਾਨਿਆ ਸੀਗਾ ਕੋਈ ਤਗੜਾ ਪ੍ਰੋਗਰਾਮ, ਬਾਅਦ ਦੇ ਵਿੱਚ ਸਪਸ਼ਟੀਕਰਨ ਦੇਣਾ ਪਿਆ ਸੀਗਾ ਕਿ ਅਸੀਂ ਰੈਲੀ ਵਗੈਰਾ ਨਹੀਂ ਕਰਾਂਗੇ। ਸੋ ਬਹਰਹਾਲ ਰੈਲੀ ਨਹੀਂ ਕੀਤੀ, ਪਰ ਵਿਰੋਧ ਤਾਂ ਇਉਂ ਹੀ ਆ ਨਾ ਕਿ ਕਿਸਾਨ ਵੀ ਕਰ ਰਹੇ ਨੇ ਅੱਜ ਕੱਲ੍ਹ ਪੋਲੀਟੀਸ਼ੀਅਨਸ ਦਾ, ਔਰ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਇਹਨਾਂ ਦੇ ਜਿਹੜੇ ਪਾਰਟੀ ਵਰਕਰ ਉਹ ਵੀ ਖਲੋ ਜਾਂਦੇ ਆ। ਕਾਲੀਆਂ ਝੰਡੀਆਂ ਵੇਖਣ ਦੀਆਂ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਆਦਤਾਂ ਪੈ ਗਈਆਂ, ਆਦਤ ਜੀ ਹੋ ਗਈ ਆ। ਸੋ ਇਹਨਾਂ ਨੂੰ ਆਦਤ ਹੋ ਗਈ। ਜੀ ਜੀ ਜੀ। ਅਗਲੀ ਗੱਲ ਕਰੀਏ, ਨਿਊਯਾਰਕ ਟਾਈਮਜ਼ ਨੂੰ ਖੁਦ ਜਿਹੜਾ ਆ ਇੰਡੀਆ ਵਿੱਚ ਪ੍ਰਧਾਨ ਮੰਤਰੀ ਵਾਲੇ ਫਰਜ਼ੀਵਾੜੇ ਤੋਂ ਖੁਦ ਪਰਦਾ ਚੱਕਣਾ ਪਿਆ। ਕੀ ਕਰੀਏ, ਜੀ ਕਰਦਾ ਕੰਧ 'ਚ ਬੰਦਾ ਸਿਰ ਮਾਰੇ ਕਿ ਕਿਹੜਾ ਡੰਕਾ ਵੱਜ ਰਿਹਾ, ਕਹਿੰਦੇ ਕਿ ਸਾਡਾ ਡੰਕਾ ਵੱਜ ਰਿਹਾ, ਇਹ ਡੰਕਾ ਵੱਜ ਰਿਹਾ ਕਿ ਸਾਡਾ ਘੰਟਾ ਵੱਜ ਰਿਹਾ, ਇੰਟਰਨੈਸ਼ਨਲ ਮੀਡੀਆ ਘੰਟਾ ਵਜਾ ਰਿਹਾ ਸਾਡਾ। ਕਿ ਖੈਰ ਦੇਖੋ ਇੱਥੇ ਨਾ ਫੇਕ ਜੇ ਉਹ ਬਣਾ ਦਿੰਦੇ ਨੇ, ਹੁਣ ਤਾਂ ਪਤਾ ਨਹੀਂ ਸਕਰੀਨ ਸ਼ਾਟ ਵੀ ਉਹ ਫੇਕ ਫੂਕ ਜੇ ਤਿਆਰ ਕਿੱਦਾਂ ਕਰ ਲੈਂਦੇ ਆ, ਮੇਰੇ ਤੇ ਬਸੋਂ ਬਾਹਰ ਇਹ ਗੱਲਾਂ ਸਮਝਣੀਆਂ, ਸਾਰਾ ਕੁਛ ਫੇਕ ਹੀ ਤਿਆਰ ਕਰ ਲੈਂਦੇ। ਇੱਥੋਂ ਤੱਕ ਕਿ ਭਗਵੰਤ ਮਾਨ ਦਾ ਜਿਹੜਾ ਵੈਰੀਫਾਈਡ ਅਕਾਊਂਟ ਆ ਜੀ, ਉਹਦਾ ਵੀ ਅੱਜ ਫੇਕ ਕੀ ਇਹਨੂੰ ਸਕਰੀਨ ਸ਼ਾਟ ਆਪਾਂ ਕਹਿੰਦੇ ਆ ਨਾ, ਉਹ ਸਕਰੀਨ ਸ਼ਾਟ ਬਣਾਇਆ ਵਾ। ਹਿਸਾਬ ਲਾ ਲਓ ਵੈਰੀਫਾਈਡ ਅਕਾਊਂਟ ਦਾ ਵੀ, ਉਹ ਜਿਹੜਾ ਨੀਲਾ ਠੀਪਾ ਜਿਹਾ ਲੱਗਾ ਹੁੰਦਾ ਜਿਹਦਾ ਆਪਣੇ ਪੇਜਾਂ ਤੇ ਲੱਗਾ ਹੈ ਨਾ, ਤਾਂ ਉਹ ਵੀ ਮਤਲਬ ਕਿ ਬਣਾ ਲੈਂਦੇ। ਪਤਾ ਨਹੀਂ ਕਿੱਦਾਂ ਕੱਟ ਵੱਢ ਕਰਦੇ ਯਾਰ, ਇਹਨਾਂ ਦਿਮਾਗ ਤੇ ਮੇਰੇ ਖਿਆਲ ਦੇ ਨਾਲ ਜੇ ਕਿਤਾਬਾਂ ਕਤੂਬਾਂ ਪੜ੍ਹਨ ਤੇ ਇਹਨਾਂ ਨੇ ਲਾਇਆ ਹੋਵੇ, ਕਿਤੇ ਨਾਸਾ ਨੂਸਾ ਤੇ ਚਲੇ ਜਾਣ। ਨਾਸਾ ਹੀ ਹੁੰਦੀ ਤਾਂ ਨੂਸਾ ਤੇ ਨਹੀਂ ਹੁੰਦੀ, ਮਤਲਬ ਕਿ ਉੱਥੋਂ ਤੱਕ ਵੀ ਪਹੁੰਚ ਸਕਦੇ, ਇਹਨਾਂ ਦਿਮਾਗ ਰੱਖਦੇ ਨੇ। ਖੈਰ ਇਹ ਇੱਧਰ
ਜਿਹੜੇ ਹੈਗੇ ਆ ਮੋਦੀ ਜੀ ਦੇ ਭਗਤ, ਉਹ ਵੀ ਘੱਟ ਨਹੀਂ ਹੈਗੇ, ਦਿਮਾਗ ਉਹਨਾਂ ਦੇ ਕੋਲ ਵੀ ਬੜੇ ਆ, ਪਰ ਉਹ ਦਿਮਾਗ ਬਸ ਵਰਤਦੇ ਇੱਕ side ਤੇ ਆ ਪ੍ਰਗਤੀ ਦੇ ਵਿੱਚ। ਤਾਂ ਇਹਨਾਂ ਨੇ ਕੀ ਕੀਤਾ ਕਿ ਨਿਊਯਾਰਕ ਟਾਈਮਸ ਦਾ ਫਰੰਟ ਪੇਜ ਬਣਾ ਕੇ ਪ੍ਰਧਾਨ ਮੰਤਰੀ ਜੀ ਦੀ ਫੋਟੋ ਲਾ ਦਿੱਤੀ, ਹੈਡਿੰਗ ਠੋਕ ਕੇ ਲਾ ਦਿੱਤਾ, ਬੱਲੇ 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 ਦੁਨੀਆ ਦੇ ਸਭ ਤੋਂ ਚੇਤੇ ਤੇ ਤਾਕਤਵਰ ਨੇਤਾ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਆ, ਬੱਲੇ 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 ਵਿਸ਼ਵ ਗੁਰੂ ਦੇ ਨੇਤਾ ਹੈ। ਤਾਂ ਏਦਾਂ ਦਾ ਉਹ ਬਣਾ ਦਿੱਤਾ ਨਿਊਯਾਰਕ ਟਾਈਮਸ ਨੇ, ਉਹਦੀ ਫੂਕ ਕੱਢ ਦਿੱਤੀ ਹੈ। ਪਰ ਕੀ ਕਰੀਏ, ਅਸੀਂ ਬੇਸ਼ਰਮ ਆ ਪਿੱਛੇ ਜੇ ਤੁਹਾਨੂੰ ਯਾਦ ਹੋ ਨਾ, ਆਸਟ੍ਰੇਲੀਆ ਦੇ ਇੱਕ ਅਖਬਾਰ ਨੇ ਬੜੀ ਛਿੱਲ ਪੱਟੀ ਸੀਗੀ ਕੋਵਿਡ ਜਿਹੜੀ ਹੈਗੀ ਸੀਗੀ ਦੂਸਰੀ ਵੇਵ ਉਸ ਦਰਮਿਆਨ, ਤੇ ਇਹਨਾਂ ਨੇ ਕੀ ਕੀਤਾ ਕਿ ਉਹਦੇ ਨਾਂ ਦੇ ਨਾਲ ਰਲਦਾ ਮਿਲਦਾ ਵੈਬਸਾਈਟ ਬਣਾ ਕੇ ਉਹਦੇ ਤੇ ਚੱਕ ਕੇ ਲੇਖ ਚੇਪ ਦਿੱਤਾ। ਦੇਖੋ ਇਹਨਾਂ ਦੀਆਂ ਕਮਾਲ ਦੀਆਂ ਗੱਲਾਂ। ਇੱਕ ਅਮਰੀਕਨ ਨਿਊਜ਼ ਦਾ ਵੀ ਰਲਦਾ ਮਿਲਦਾ ਨਾਂ ਜਿਹੜਾ ਇਹਨਾਂ ਨੇ ਇਸਤੇਮਾਲ ਕਰ ਲਿਆ ਸੀ। ਸੋ ਗੱਲਾਂ ਗਾਹ ਦੀਆਂ ਨੇ ਪਰ ਸੋਚਾਂ ਪਿਛਾਂ ਦੀਆਂ ਨੇ। ਏਦਾਂ ਨਹੀਂ, ਦੁਨੀਆ ਤੁਹਾਡੀ ਸਿਫਤ ਕਰੇ ਤਾਂ ਫੇਰ ਗੱਲ ਬਣਦੀ ਹੈ। ਪਰ ਰੌਲਾ ਕੀ ਆ, ਉਹ ਜਿਵੇਂ ਕਹਿੰਦੇ ਹੁੰਦੇ ਆ ਕਿ ਜਦ ਤੱਕ ਸੱਚ ਤਸਮੇ ਬਣਦਾ ਨਾ ਤਦ ਤੱਕ ਝੂਠ ਪੂਰੀ ਸ੍ਰਿਸ਼ਟੀ ਦਾ ਕਹਿੰਦੇ ਕਿ ਚੱਕਰ ਲਾ ਚੁੱਕਾ ਹੁੰਦਾ ਹੈ। ਝੂਠ ਭਜਦਾ ਬਹੁਤ ਹੈ ਨਾ। ਹੁਣ ਰੌਲਾ ਕਿ ਝੂਠ ਤੇ WhatsApp ਯੂਨੀਵਰਸਿਟੀ ਰਾਹੀਂ ਬਹੁਤ ਫੈਲ ਗਿਆ ਹੋਏਗਾ, ਸੱਚ ਨੂੰ ਕਿਸੇ ਨੇ ਸੁਣਨਾ ਹੀ ਨਹੀਂ। ਇੱਥੇ ਭਗਤਾਂ ਨੇ ਤੇ ਉਹ ਫੋਟੋ ਕੱਟ ਕੇ ਜਿਹੜੀ ਆ, ਹੋ ਸਕਦਾ ਬੈਠਕਾਂ 'ਚ, ਪਰ ਬੈਠਕਾਂ ਵੀ ਕਿਤੇ ਇਹ ਤਾਂ ਮੇਰੇ ਖਿਆਲ ਦੇ ਨਾਲ ਉਹੋ ਜਿਹੇ ਢਾਹੇ ਟੱਪਰਿਆਂ 'ਚ ਹੀ ਰਹਿਣ ਵਾਲੇ ਆ। ਉੱਥੇ ਵੀ ਲਾਈ ਹੋਣੀ ਇਹਨਾਂ ਨੇ, ਚੇਤੇ ਹੋਣੀ ਕਿ ਬੱਲੇ 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 ਆਹ ਸ਼ੇਰ ਪਾਲਿਆ ਸੀ, ਜਿਹਨੂੰ ਅਮਰੀਕਾ ਦੇ ਅਖਬਾਰ ਵੀ ਕਹਿੰਦੇ ਆ ਕਿ ਇਹ ਆਸ਼ੀਰਵਾਦ ਦੇਣ ਆਇਆ ਸਾਨੂੰ। ਵੀ ਇਹੀ ਅਖੀਰਲਾ ਬੰਦਾ ਜਿਹਨੇ ਹੁਣ ਦੁਨੀਆ ਨੂੰ ਤਾਰਨਾ ਆ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਮਿਲਣੇ ਅਗਲੀ ਵਾਰ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮਿਲਦੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।